जी अपने नाल हरजोत जी रमन जी जुड़े ने गुरबख्श जी सत श्री अकाल जी। सत श्री अकाल जी हरजोत जी, मैं गुरबख्श सिंह सिद्धू बोलदा जी फरीनो तो। हाँ जी गुरबख्श जी। हाँ जी, ये ਜਿਹੜਾ ਐਕਸੀਡੈਂਟ ਹੋਇਆ ਨਾ ਜੀ, ਇਹ ਜਿਹੜੀ ਇਹ ਲਾਈਟ ਹੈ ਜਿੱਥੇ ਹੋਇਆਗਾ, ਇਹ ਆਖਰੀ ਲਾਈਟ ਹੈ ਜਦੋਂ ਕੈਲੀਫੋਰਨੀਆ 'ਚ ਐਂਟਰ ਕਰਨਾ ਹੈਗਾ। ਹਾਂਜੀ, ਇਹ ਮੇਜਰ ਇੰਟਰਸੈਕਸ਼ਨ ਹੈ ਜੀ। ਇਹ ਉਦੋਂ ਪਹਿਲਾਂ 3 ਲਾਈਟਾਂ ਹੋਰ ਹੁੰਦੀਆਂ ਨੇ, ਇੱਕ ਮੇਜਰ ਇੰਟਰਸੈਕਸ਼ਨ ਆਉਂਦੀ ਹੈ, 2 ਹੁੰਦੀਆਂ ਨੇ ਨਾਰਮਲ ਲਾਈਟਾਂ ਹੁੰਦੀਆਂ ਨੇ। ਠੀਕ ਹੈ, ਇਹ ਸਮਝ ਨਹੀਂ ਆਉਂਦੀ ਵੀ ਇਹ ਕਿੱਦਾਂ ਐਕਸੀਡੈਂਟ ਕਰ ਬੈਠਿਆ। ਜਾਂ ਤਾਂ ਇਹ ਅੰਡਰ ਇਨਫਲੂਐਂਸ ਹੈਗਾ, ਜਿੱਦਾਂ ਤੁਸੀਂ ਗੱਲ ਕਰ ਰਹੇ ਹੋ, ਬਾਅਦ ਤਾਂ ਟੌਕਸੀਕੋਲੋਜੀ ਰਿਪੋਰਟ ਦੱਸੂਗੀ, ਹਨਾ। ਤੇ ਪਰ ਮੈਨੂੰ ਸਮਝ ਨਹੀਂ ਆਉਂਦੀ ਵੀ ਇਹ 3 ਲਾਈਟਾਂ ਤੋਂ ਪਹਿਲਾਂ ਕ੍ਰਾਸ ਕਰਕੇ ਆ ਰਿਹਾ, ਉਹ ਕਿੱਦਾਂ ਕ੍ਰਾਸ ਕਰਿਆ ਇਹ ਜੀ। ਇਹ ਵੀ ਹੋ ਸਕਦਾ ਉਹ ਗ੍ਰੀਨ ਹੋਊਗੀਆਂ, ਪਰ ਜਿੰਨੀ ਸਪੀਡ ਸੀ ਉਸ ਹਿਸਾਬ ਨਾਲ, ਜੇ ਤੁਸੀਂ ਕਿਉਂਕਿ ਵੀਡੀਓ ਬਣੀ ਆ ਲਾਗੇ ਇੱਕ ਮੋਟਰ ਦੇ ਵਿੱਚ ਕੈਮਰੇ ਲੱਗੇ ਹੋਏ ਸੀ, ਉਹਦੇ ਵਿੱਚ ਵੀਡੀਓ ਆ ਗਈ ਆ ਹੁਣ ਸਾਰੀ, ਹਨਾ। ਉਹ ਚ ਤਾਂ ਇਹ ਲੱਗਦਾ ਵੀ ਫੁੱਲ ਸਪੀਡ ਦੇ ਉੱਤੇ ਜਿੱਦਾਂ ਜਾ ਹਾਂ, ਗ੍ਰੀਨ ਲਾਈਟਾਂ ਸਾਰੀਆਂ ਆਉਂਦੀਆਂ ਨੇ। ਇਹ ਆਖਰੀ ਲਾਈਟ ਹੈ। ਇਹ ਉਹ ਜਿਹੜੀਆਂ ਲਾਈਟਾਂ ਨੇਗੀਆਂ 4, ਇਹ ਚੌਥੀ ਲਾਈਟ ਤੁਹਾਨੂੰ ਦੱਸਦਾ, ਇਹ ਲੈਸ ਦੈਨ ਮਾਈਲ ਦੇ ਵਿੱਚ ਆਉਂਦੀਆਂ ਨੇ ਜੀ ਇਹ। ਉਸ ਤੋਂ ਬਾਅਦ ਇਹ ਲਾਈਟਾਂ ਤੋਂ ਬਾਅਦ ਬ੍ਰਿਜ ਕ੍ਰਾਸ ਕਰਦੇ ਆ, ਉੱਥੋਂ ਇਹ ਕੈਲੀਫੋਰਨੀਆ ਤੋਂ ਐਂਟਰ ਕਰਦੇ ਆ। ਇਹ ਸਾਰਾ 400 ਗਜ ਦਾ ਵਕਫਾ, 500 ਗਜ ਦਾ ਸਾਰਾ ਹੈ। ਨਹੀਂ ਦੇਖੋ ਬੜੀ ਬਹੁਤ ਮਾੜੀ ਜਿਹੜੀ ਇਹ ਚੀਜ਼ ਵਾਪਰੀ ਹੈ, ਬਹੁਤ ਮਾੜਾ ਜੀ। ਹਾਂਜੀ ਥੈਂਕ ਯੂ ਗੁਰਬਖਸ਼ ਜੀ। ਹਾਂਜੀ ਕਰੋ ਗੱਲ ਕਰੋ। ਜਿਹੜੀ ਉਹ ਏਰੀਆ ਤੁਹਾਨੂੰ ਦੱਸਿਆ ਨਾ 4 ਲਾਈਟਾਂ ਵਾਲਾ, ਇਹ ਵੀ ਮੀਲਕ ਦਾ ਏਰੀਆ, ਵੀ ਬੰਦਾ ਹਰੇਕ ਹੀ ਕੇਅਰਫੁਲ ਹੋ ਕੇ ਆਉਂਦਾ, ਕਿਉਂਕਿ ਸਿਟੀ ਵਿੱਚ ਹੈ, ਬਿਲਕੁਲ ਐਨ ਸਿਟੀ ਦੇ ਵਿੱਚ ਹੈਗਾ। ਜੀ ਹਾਂ, ਇਹ ਵੀ ਉਹਦਾ ਸਮਾਲ ਪਾਪੂਲੇਸ਼ਨ ਹੈ ਇਸ ਏਰੀਏ ਜਿੱਥੇ ਹੈਗਾ ਐਕਸੀਡੈਂਟ ਹੋਇਆ। ਪਰ ਜਿਹੜੇ ਟ੍ਰਾਂਜ਼ੀਐਂਟ ਨੇ ਬਹੁਤ ਆਉਂਦੇ ਜਾਂਦੇ ਨੇ, ਮੈਂ ਟਰੱਕ ਬਹੁਤ ਆਉਂਦੇ ਨੇ, ਕਾਰਾਂ, ਵਕੇਸ਼ਨ ਵਾਲੇ ਬੰਦੇ ਜ਼ਿਆਦਾ ਆਉਂਦੇ ਜਾਂਦੇ ਨੇ। ਹਾਂਜੀ ਠੀਕ ਹੈ ਹਾਂਜੀ ਹਾਂ, ਮਤਲਬ ਵੀ ਜਦੋਂ ਆਪਾਂ ਮੈਂ ਐਕਸੀਡੈਂਟ ਵੀ ਦੇਖਿਆ, ਫੋਟੋਆਂ ਦੇਖੀਆਂ ਨੇ ਨਾ, ਵੀ ਅਮੇਜ਼ਿੰਗ ਹੈ ਵੀ ਉਹ ਕਿੱਦਾਂ, ਇਹਦਾ ਮਤਲਬ ਵੀ ਉਹਨੂੰ ਹੈ ਹੀ ਨਹੀਂ ਵੀ ਅੱਗੇ ਲਾਈਟ ਆ ਕੁਛ ਹੈਗਾ, ਚੱਲੀ ਜਾਂਦਾ ਉਹ ਫੁੱਲ ਸਪੀਡ ਆ। ਕਿਉਂਕਿ ਨਾਲ ਨਾ ਉਹ ਹੁਣ ਵੀਡੀਓ ਉੱਤੇ ਪਈਆਂ ਆ, ਮੋਟਲ 'ਚ ਵੀਡੀਓ ਲੱਗੀ ਹੋਈ ਸੀ, ਪੂਰੇ ਕੈਮਰਾ ਕਰ ਰਹੇ ਹੋ ਤੁਸੀਂ, ਦੇਖ ਰਹੇ ਆ ਵੀ ਉਹ ਤਾਂ ਜਿੱਦਾਂ ਸਪੀਡ ਰੈਗੂਲਰ ਸਪੀਡ ਤੇ ਸੀ, ਜਿੰਨੀ ਵੀ 60-65 ਹੋਊਗੀ। ਨਹੀਂ ਇੰਨੀ ਨਹੀਂ ਹੋਣੀ ਸਪੀਡ ਜੀ, ਇੰਨੀ ਨਹੀਂ ਹੈਗੀ ਸਪੀਡ। ਉਹ ਉੱਥੇ ਕਰ ਹੀ ਨਹੀਂ ਸਕਦਾ ਕਿਉਂਕਿ 4 ਲਾਈਟਾਂ ਨੇ ਨਾ, ਤੇ ਪੁਲਿਸ ਆਸੇ ਪਾਸੇ ਖੜੀ ਹੁੰਦੀ ਹੈ, ਸਾਨੂੰ ਉਹਦੀ ਕੱਢ ਲੈਂਦੀ ਆ ਉਹ ਪੁਲਿਸ। ਪਰ ਜਿਸ ਹਿਸਾਬ ਨਾਲ ਕਾਰ ਵੀ ਗਈ ਆ ਨਾ 100 ਫੁੱਟ ਤੋਂ ਉੱਚੀ ਉੱਡ ਕੇ ਤੇ ਗੈਸ ਸਟੇਸ਼ਨ ਪਹੁੰਚ ਗਈ, ਉੱਥੇ ਅੱਗ ਲੱਗ ਗਈ, ਬਹੁਤ ਸਪੀਡ ਗਈ। ਜੀ ਹਾਂ ਥੈਂਕ ਯੂ। ਹਾਂਜੀ ਥੈਂਕ ਯੂ ਗੁਰਬਖਸ਼ ਜੀ, ਮਿਹਰਬਾਨੀ ਤੁਸੀਂ ਦੱਸਿਆ ਇਸ ਇਲਾਕੇ ਦੇ ਬਾਰੇ। ਇਹ ਤੁਹਾਨੂੰ ਆਲਮੋਸਟ ਮੈਂ ਵਿਜ਼ੂਅਲ ਸੀਨ ਦੱਸਦਾ ਹੈਗਾ, ਮੈਂ ਉੱਥੇ ਹਾਂ ਨਹੀਂ ਸੀ, ਮੈਂ ਘਰੋਂ ਦੇਖ ਕੇ ਦੱਸਦਾ ਹੈਗਾ ਤੁਹਾਨੂੰ। ਹਾਂਜੀ ਧੰਨਵਾਦ, ਥੈਂਕ ਯੂ ਗੁਰਬਖਸ਼ ਜੀ, ਮਿਹਰਬਾਨੀ ਗੁਰਬਖਸ਼ ਜੀ। ਦੇਖੋ ਇਹ ਵੀ ਚੀਜ਼ ਦੇਖੋ ਨਵੀਂ ਇਹਦੇ ਵਿੱਚ ਇਹਨਾਂ ਨੇ ਦੱਸੀ ਆ ਵੀ ਉੱਥੇ ਮਲਟੀਪਲ ਲਾਈਟਸ ਆ, ਉਹ ਪਹਿਲੀਆਂ ਕਿੱਦਾਂ ਕ੍ਰਾਸ ਕਰਕੇ ਇੱਥੇ ਇੰਨੀ ਤੇਜ਼ੀ ਦੇ ਨਾਲ ਘੜੀਸ ਕੇ ਲੈ ਗਿਆ ਬੰਦਾ, ਜਿਹੜਾ ਉਹ ਮਾਰ ਦਿੱਤਾ। ਬਹੁਤ ਸਿਚੁਏਸ਼ਨ ਬੜੀ ਅਚੰਭੇ ਵਾਲੀ ਲੱਗ ਰਹੀ ਹੈ। ਹਾਂਜੀ ਰਮਨ ਜੀ। ਮੈਂ ਤੁਹਾਨੂੰ ਦੱਸਿਆ ਰਾਜ, ਇਹ ਜਿਹੜੇ ਟਾਊਨ ਹੈ ਨਾ, ਜਿਸ ਤਰ੍ਹਾਂ ਇਹ ਪਾਰਕਰ ਦਾ ਟਾਊਨ ਹੈਗਾ, ਇਸ ਤਰ੍ਹਾਂ ਹੀ 287 ਜਿਹੜਾ ਉੱਥੋਂ ਆਪਣਾ ਐਮਰੀਲੋ ਤੋਂ ਜਾਂਦਾ ਡੈਲਸ ਨੂੰ, ਉੱਥੇ ਵੀ ਇਦਾਂ ਦੇ ਛੋਟੇ ਛੋਟੇ ਟਾਊਨ ਬਹੁਤ ਆ। ਤੇ ਰੀਅਲੀ ਉੱਥੇ ਤਾਂ ਆਪਣੇ ਜਿਹੜੀ ਆ ਟੈਕਸਸ ਦੇ ਵਿੱਚ ਤਾਂ ਬਹੁਤ ਜ਼ਿਆਦਾ ਪੁਲਿਸ ਇਨਫੋਰਸਮੈਂਟ ਹੁੰਦੀ ਆ। ਉੱਥੇ ਬਜ਼ੁਰਗ ਜੇ ਕਾਫੀ ਪੁਲਿਸ ਵਾਲੇ ਹੈਗੇ ਆ, ਉਹ ਟਾਊਨ ਦੇ ਦੋਨੋਂ ਪਾਸੇ ਬਹਿੰਦੇ, ਉਹਨਾਂ ਨੂੰ ਪਤਾ ਵੀ ਟਾਊਨ ਦੇ ਵਿੱਚ ਸਪੀਡਿੰਗ ਹੋਣੀ ਆ, ਠੀਕ ਹੈ ਨਾ। ਇੰਨੀ ਟਿਕਟ ਉੱਥੇ ਵਰਤਾਉਂਦੇ ਆ, ਕੋਈ ਹਿਸਾਬ ਨਹੀਂ। ਪਰ ਆਹ ਜਿਹੜਾ ਪਾਰਕਰ ਆ, ਪਾਰਕਰ ਦੇ ਵਿੱਚ ਵੀ ਪੁਲਿਸ ਰਹਿੰਦੀ ਆ, ਪਰ ਪਾਰਕਰ ਵਾਲੀ ਜਿਹੜੀ ਸਟਰੀਟ ਆ, ਕਿਉਂਕਿ ਟਰੱਕ ਬਹੁਤ ਜ਼ਿਆਦਾ ਇੱਥੋਂ ਲੰਘਦਾ ਆ, ਤੇ ਕਈ ਵਾਰੀ ਅਸੀਂ ਦੇਖਿਆ ਆਪਣੇ ਟਰੱਕ ਸਪੀਡ ਹੁੰਦੇ ਵੀ ਆ। ਪਰ ਡੈਫੀਨੇਟਲੀ ਕਹੂੰਗਾ ਕਿ ਜੇ ਤੁਸੀਂ ਇਹੋ ਜਿਹੇ ਟਾਊਨ ਦੇ ਵਿੱਚੋਂ ਲੰਘਦੇ ਹੈਗੇ ਆ, ਤੇ ਆਪਣੀ ਜਿਹੜੀ ਸਪੀਡ ਆ ਨਾ, ਉੱਤੇ ਬਹੁਤ ਜ਼ਿਆਦਾ ਧਿਆਨ ਦਿਓ, ਕਿਉਂਕਿ ਸਪੀਡ ਜਿਹੜੀ ਆ, ਬਹੁਤ ਲੋਕੀ ਜਿਹੜੀ ਆ ਸਪੀਡ ਉੱਤੇ ਮਿਸਯੂਜ਼ ਕਰਦੇ ਆ। ਪਰ ਇੱਥੇ ਤੁਹਾਨੂੰ ਜਿਹੜਾ ਆ ਧਿਆਨ ਦੇਣ ਦੀ ਲੋੜ ਆ। ਪਰ ਇੱਥੇ ਡੈਫੀਨੇਟਲੀ ਇਹ ਤੇ ਜਿਹੜੀ ਚੀਜ਼ ਆ, ਇਹ ਤਾਂ ਆਪਾਂ ਨੂੰ ਦਿਖ ਰਹੀ ਹੈਗੀ ਆ ਕਿ ਇਹਦੇ ਵਿੱਚ ਕੀ ਹੈਗਾ, ਔਰ ਇਹ ਪ੍ਰੋਬਲਮ ਜਿਹੜੀ ਆ ਦਿਨ ਪਰ ਦਿਨ ਵੱਧਦੀ ਜਾਣੀ ਆ। ਬਿਲਕੁਲ ਇਹਦੇ ਤੇ ਵੀ ਆਪਾਂ ਚਰਚਾ ਕਰਾਂਗੇ। ਹਾਂ ਸੌਰੀ ਰਮਨ ਜੀ, ਵਿੱਚੇ ਕੱਟ ਰਹੇ, ਆਪਣੇ ਨਾਲ ਕੁਝ ਕਾਲਰਸ ਜੁੜੇ ਆ, ਆਪਾਂ ਉਹਨਾਂ ਦੇ ਵੀ ਗੱਲ ਸੁਣ ਲਈਏ। ਹਾਂਜੀ ਓਂਕਾਰ ਜੀ ਸਤਿ ਸ਼੍ਰੀ ਅਕਾਲ। ਹੈਲੋ ਸਤਿ ਸ਼੍ਰੀ ਅਕਾਲ ਜੀ। ਤਿੰਨਾਂ ਵੀਰਾਂ ਭਾਈ ਸਮਝ ਤੋਂ ਬਾਹਰ ਆ ਜੀ। ਮਤਲਬ ਸਮਝ ਨਹੀਂ ਆਉਂਦੀ ਵੀ ਮੈਂ ਹਲੇ, ਮਤਲਬ ਅਸੀਂ ਰੋਜ਼ ਤਕਰੀਬਨ ਲੰਘਦੇ ਰਹਿੰਦੇ ਜੀ ਉੱਥੋਂ, ਤੇ 3035 ਦੀ ਪਾਪੂਲੇਸ਼ਨ ਦਾ ਟਾਊਨ ਆ, 3-4 ਲਾਈਟਾਂ ਆ ਉੱਥੇ ਸਾਰੀਆਂ ਜੀ, 35 ਦੀ ਸਪੀਡ ਆ ਉੱਥੇ। ਏਦਾਂ ਕੋਈ ਮਤਲਬ ਮੇਰੇ ਹਿਸਾਬ ਨਾਲ ਇੰਨਾ ਤੇਜ਼ ਉਹ ਹੋ ਹੀ ਨਹੀਂ ਸਕਦਾ ਜੀ, ਇੰਨੀ ਬੰਦਾ ਤੇਜ਼ ਉੱਥੋਂ ਲੰਘ ਜਾਵੇ। ਕਿਉਂਕਿ ਪੁਲਿਸ ਵੀ ਆਮ ਹੀ ਹੁੰਦੀ ਆ, ਕਰਜੋਨਾ ਦੀ ਪੁਲਿਸ ਵੈਸੇ ਹੀ ਜਿਹੜੀ ਤੁਹਾਨੂੰ ਪਤਾ ਟੱਫ ਆ ਬਹੁਤ ਜ਼ਿਆਦਾ,
ਤੇ ਮਤਲਬ ਨਸ਼ਾ ਵੀ ਲਾਇਆ ਹੋਇਆ, ਇੰਨੀ ਜ਼ੋਰ ਕੇ ਵੱਜਾ ਦਾ ਬੰਦੇ ਦਾ ਉਦਾਂ ਹੀ ਨਸ਼ਾ ਲੈ ਜਾਂਦਾ ਆ। ਮਤਲਬ ਸਮਝ ਤੋਂ ਬਾਹਰ ਆ ਜੀ ਵੀ ਉਸ ਜਗ੍ਹਾ ਦੇ ਉੱਤੇ ਬੰਦੇ ਨੇ ਇਦਾਂ ਕੀਤਾ। ਮੈਂ ਅਨਬਲੀਵ ਆ ਜੀ। ਮਤਲਬ ਬਹੁਤ ਕੁਆਇਟ ਟਾਊਨ ਆ ਜੀ, 3-4 ਉੱਥੇ ਲਾਈਟਾਂ ਆ ਸਾਰੀਆਂ, ਮੋਹਰੇ ਬ੍ਰਿਜ ਪੈਂਦਾ, ਬ੍ਰਿਜ ਦੇ ਮੋਹਰੇ ਮੈਂ ਕੈਲੀਫੋਰਨੀਆ ਸ਼ੁਰੂ ਹੋ ਜਾਂਦਾ ਜੀ। ਤੇ ਮਤਲਬ ਉਹਨਾਂ ਦੀ ਕਹਿੰਦੀ ਫੋਟੋ ਐਂਟਰੀ ਵੀ ਪੈਂਦੀ ਆ, ਤਕਰੀਬਨ ਉਹਦਾ ਚਲੋ ਬੰਦ ਹੀ ਹੁੰਦੀ ਆ ਜ਼ਿਆਦਾਤਰ। ਪਰ ਮੇਰੇ ਹਿਸਾਬ ਨਾਲ ਤਾਂ ਕੋਈ ਅਸੀਂ ਬਹੁਤ ਵਾਰ ਲੰਘੀ ਜਾਈ 32-33 ਦੀ ਸਪੀਡ ਤੇ ਲੰਘੀ ਦਾ ਜੀ, ਉੱਥੋਂ 35 ਦੀ ਸਪੀਡ ਆ। ਪੁਲਿਸ ਵਾਲੇ ਆਮ ਹੀ ਹੁੰਦੇ ਆ ਤੇ ਮਤਲਬ ਕੋਈ ਟ੍ਰੈਫਿਕ ਨਹੀਂ ਹੁੰਦੀ ਉੱਥੇ ਜੀ। ਤੇ ਪਰ ਅਨਬਲੀਵ ਆ ਇਹ ਤਾਂ ਮਤਲਬ ਆਈ ਡੋਂਟ ਨੋ ਵੀ ਕੀ ਬੰਦੇ ਨੇ ਕੀਤਾ ਜੀ, ਕੀ ਨਹੀਂ ਕੀਤਾ ਜੀ। ਹੈਰਾਨੀ ਦੀ ਤਾਂ ਇਹੀ ਗੱਲ ਹੈ ਨਾ ਵੀ ਮਾਰ ਕੇ ਫਿਰ ਲਾਗੇ ਰੈਸਟੋਰੈਂਟ 'ਚ ਫੂਡ ਆਰਡਰ ਕਰ ਰਿਹਾ ਬੰਦਾ, ਕਮਾਲ ਹੀ ਹੋ ਗਈ। ਬਹੁਤ ਹੈਰਾਨੀ ਦੀ ਗੱਲ। ਬਿਲਕੁਲ ਜੀ, ਥੈਂਕ ਯੂ ਭਾਜ ਜੀ ਗੱਲ ਕਰਨ। ਆਪਣੇ ਅਗਲੇ ਕਾਲਰ ਨੇ ਗਗਨ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਭਾਜੀ ਜਿੱਥੇ ਤੱਕ ਮੈਨੂੰ ਲੱਗਦਾ ਉੱਥੇ ਹੈ ਨਾ, ਜਦੋਂ ਆਪਾਂ ਕੈਲੀਫੋਰਨੀਆ ਵੱਲ ਨੂੰ ਐਂਟਰ ਕਰਦੇ ਆ, ਜਿਹੜੀ ਲਾਸਟ ਨਾਈਟ ਤੇ ਜਿੱਥੇ ਐਕਸੀਡੈਂਟ ਕਹਿੰਦੇ ਹੋਇਆ ਆ, ਹਾਂਜੀ, ਉੱਥੋਂ ਮਰਜ ਹੁੰਦੇ ਸਾਰੇ ਨਾ ਜਦੋਂ ਲਾਈਟ ਟੱਪਦੇ ਆ, 2 ਲਾਈਨਾਂ ਦੀ 1 ਲਾਈਨ ਬਣ ਜਾਂਦੀ ਆ। ਸੋ ਉੱਥੋਂ ਜਿੰਨੇ ਵੀ ਕੈਲੀਫੋਰਨੀਆ ਦੇ ਵਿੱਚ ਵੜਦੇ ਆ, ਜ਼ਿਆਦਾਤਰ ਇਹ ਸਿੰਗਲ ਰੋਡ ਹੀ ਚੱਲਦਾ ਆ ਕੈਲੀਫੋਰਨੀਆ 40 ਤੱਕ ਆਉਣ ਦੇ ਲਈ, ਹੈ ਨਾ। ਸੋ ਜਨਤਾ ਉੱਥੋਂ ਕਾਹਲੀ ਕਰਦੀ ਆ ਕਿ ਮੇਰੇ ਮੋਹਰੇ ਜਿਹੜਾ ਟਰੱਕ ਜਾਂਦਾ ਉਹ ਕਿਤੇ ਸਲੋ ਨਾ ਹੋਵੇ, ਮੈਂ ਉੱਥੋਂ ਮੋਹਰੇ ਪਾ ਲਵਾਂ ਤਾਂ ਕਿ ਮੈਨੂੰ ਕੈਲੀਫੋਰਨੀਆ 40 ਤੱਕ ਚੜ੍ਹਦੇ ਨੂੰ ਇਹਦੇ ਪਿੱਛੇ ਰਹਿਣਾ ਪੈਣਾ। ਪਰ ਉਹ ਰੈੱਡ ਲਾਈਟ ਸੀਗੀ ਜੀ, ਅੱਗੇ ਰੈੱਡ ਲਾਈਟ ਤੇ ਰੁਕੀਆਂ ਗੱਡੀਆਂ ਦੇ ਵਿੱਚ ਉਹਨੇ ਪਿੱਛੋਂ ਮਾਰਿਆ ਆ ਕੇ। ਹਾਂਜੀ ਹਾਂਜੀ, ਜਿਹੜੀ ਰੈੱਡ ਲਾਈਟ ਹੈ ਨਾ, ਉਸ ਤੋਂ ਅੱਗੇ ਨਾਲ ਹੀ 2 ਲਾਈਨਾਂ ਦੀ 1 ਲਾਈਨ ਬਣ ਜਾਂਦੀ ਹੈ। ਉਹ ਦੈਟਸ ਫਾਈਨ, ਪਰ ਰੈੱਡ ਲਾਈਟ ਤੇ ਤਾਂ ਰੁਕਣਾ ਹੀ ਹੈ, ਰਾਈਟ ਆਪਾਂ ਦਾ। ਜਦ ਭਾਜੀ ਉਹਦੇ ਨਾਲ ਕੋਈ ਟਰੱਕ ਤੁਰਿਆ ਹੋਊਗਾ ਜਿਹੜਾ ਉਹਦੇ ਪਿੱਛੇ ਉਹਨੇ ਕਾਫੀ ਤੰਗ ਕੀਤਾ ਹੋਊਗਾ। ਜਿੱਦਾਂ ਆਪਾਂ ਉੱਥੋਂ ਸਲੋਮੀ ਤੋਂ ਐਰੀਜ਼ੋਨਾ ਤੋਂ ਐਂਟਰ ਹੁੰਦੀ ਹੈ ਨਾ, ਸਾਰਾ ਰੋਡ ਸਿੰਗਲ ਹੀ ਆਉਂਦਾ ਹੈ। ਇਹ ਘੱਟੋ ਘੱਟ ਮੇਰੇ ਕੋਲ 100-150 ਮੀਲ ਹੈਗੀ ਆ, ਸਿੰਗਲ ਹੀ ਆਉਂਦੀ ਆ। ਆਪਾਂ ਵੀ ਆਉਂਦੇ ਜਾਂਦੇ ਆ ਕਿਉਂਕਿ ਲੋਕੀ ਮੋਹਰੇ ਕਈ 55 ਦੇ ਤੁਰੇ ਹੁੰਦੇ, ਕਿਸੇ ਕੋਲ ਲੋਡ ਹੈਵੀ ਹੁੰਦਾ ਹੈ ਨਾ, ਤੇ ਉਹ ਆਉਂਦਾ ਜਿੱਦਾਂ ਅਪ ਡਾਊਨ ਹੀ ਚੱਲਦਾ, ਕਿਤੇ ਡਿਪ ਆ ਜਾਂਦੀ ਆ, ਕਿਤੇ ਅਪ ਹਿੱਲ ਆ ਜਾਂਦੀ ਆ। ਉਹਦੇ ਕਰਕੇ ਜਿੱਦਾਂ ਮੇਰੇ ਕੋਲ ਲਾਈਟ ਲੋਡ ਆ, ਮੈਨੂੰ ਕੋਸ਼ਿਸ਼ ਇਹ ਹੋਊਗੀ ਕਿ ਮੈਂ ਅਗਲੇ ਤੋਂ ਮੋਹਰੇ ਨਿਕਲ ਜਾਵਾਂ, ਨਹੀਂ ਤਾਂ ਇਹਨੇ ਗਾਹਾਂ ਜਾ ਕੇ ਮੈਨੂੰ ਠੀਕ ਹੈ। ਨੋ ਡਾਊਟ ਭਾਜੀ, ਇਹ ਕਈ ਚੀਜ਼ਾਂ ਹੋ ਸਕਦੀਆਂ, ਪਰ ਅਜਿਹੀ ਇੰਟਰਸੈਕਸ਼ਨ ਤੇ ਰੈੱਡ ਲਾਈਟ ਤੇ ਖੜੇ ਹੋਏ ਜੋ ਮਰਜ਼ੀ ਆ, ਕਿੱਦਾਂ ਵੀ ਉਹਦੇ ਪਿੱਛੇ ਵੀ ਲਾਈਟਾਂ ਆ, ਉੱਥੇ ਵੀ ਰੋਕ ਕੇ ਪਹੁੰਚਿਆ ਹੋਊਗਾ। ਇਹ ਬਣਦੀ ਨਹੀਂ ਗੱਲ ਇਹਦੀ, ਇਹ ਵਾਲੀ ਜੀ। ਇਹ ਜਿਹੜੀ ਚੀਜ਼ ਹੈ ਨਾ, ਪ੍ਰੋਫੈਸ਼ਨਲ ਡਰਾਈਵਰ ਦੀ ਕਾਮਨ ਸੈਂਸ ਜਿਹੜੀ ਨਾਰਮਲ ਡਰਾਈਵਰ ਤੋਂ ਵੱਧ ਹੋਣੀ ਚਾਹੀਦੀ। ਬਿਲਕੁਲ ਸਹੀ ਗੱਲ। ਕਾਮਨ ਸੈਂਸ ਜਿਹੜੀ ਹੈ ਨਾ, ਜੇ ਤੁਸੀਂ ਮਤਲਬ ਇੱਥੇ ਭੱਜੇ ਭਜਾਈ ਚ ਪਏ ਆ ਵੀ ਇੱਕ ਦੂਜੇ ਤੋਂ ਅੱਗੇ ਨਿਕਲਣਾ, ਅਗਲਾ ਮੇਰੇ ਅੱਗੇ ਨਾ ਆ ਜਾਵੇ, ਠੀਕ ਹੈ ਨਾ ਯਾਰ, ਇਹ ਚੀਜ਼ਾਂ ਨਹੀਂ ਹੈਗੀਆਂ। ਉਹਨੇ ਬ੍ਰੇਕ ਮਾਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ। ਜੇ ਕੋਈ ਏਦਾਂ ਪਾਰ ਕਰ ਸਕਦਾ, ਰੈੱਡ ਲਾਈਟ ਤੇ ਥੋੜੀ ਪਾਰ ਕਰ ਰਿਹਾ ਹੁੰਦਾ ਕਿਸੇ ਜੀ, ਠੀਕ ਹੈ ਨਾ। ਇਹ ਤਾਂ ਆਪਾਂ ਆਪਣੀਆਂ ਦੇਖੋ ਆਪਣੇ ਅੰਦਾਜ਼ੇ ਲਾ ਰਹੇ ਹਾਂ। ਹਾਂਜੀ ਹਾਂਜੀ ਹਾਂਜੀ, ਬਿਲਕੁਲ। ਇੰਨਾ ਆਪਾਂ ਨੂੰ ਪਤਾ ਹੈਗਾ ਕਿ ਗਲਤੀ ਬਹੁਤ ਵੱਡੀ ਹੋਈ ਆ, ਠੀਕ ਆ। ਔਰ ਉਸ ਤੋਂ ਬਾਅਦ ਉਹਦਾ ਜਿਹੜਾ ਵਰਤੀਰਾ ਆ, ਉੱਥੋਂ ਕ੍ਰਾਈਮ ਸੀਨ ਛੱਡ ਕੇ, ਐਕਸੀਡੈਂਟ ਸੀਨ ਛੱਡ ਕੇ ਤੇ ਜਾ ਕੇ ਇੱਕ ਰੈਸਟੋਰੈਂਟ 'ਚ ਬੈਠ ਕੇ ਫੂਡ ਆਰਡਰ ਕਰਕੇ ਹੀ ਵਾਸ ਈਟਿੰਗ ਫੂਡ। ਇਹ ਜਿਹੜਾ ਵਰਤੀਰਾ ਹੈਗਾ, ਇਹ ਵਰਤੀਰਾ ਦੱਸਦਾ ਹੈ ਕਿ ਉਹਦੇ ਤੇ ਇਨਫਲੂਐਂਸ ਸੀਗਾ। ਉਹਨੂੰ ਕੋਈ ਪਛਤਾਵਾ ਨਹੀਂ ਲੱਗਾ। ਜਿਹੜਾ ਨਾ ਇਹ ਦੇਖੋ, ਐਕਸੀਡੈਂਟ ਕਿਸੇ ਕੋ ਵੀ ਹੋ ਸਕਦਾ, ਹੋ ਜਾਂਦਾ, ਗਲਤੀ ਵੀ ਹੋ ਜਾਂਦੀ, ਬਹੁਤ ਕੁਛ ਆ, ਪਰ ਜਿਹੜਾ ਉਹਨੇ ਉਹ ਰਿਮੋਰਸਫੁਲਨੈਸ ਜਿਹੜੀ ਨਹੀਂ ਨਾ ਦਿਖਾਈ, ਉਹ ਲੋਕਾਂ ਨੂੰ ਸਭ ਤੋਂ ਜ਼ਿਆਦਾ ਹੁਣ ਚੁੱਭ ਰਹੀ ਆ ਵੀ ਇਹ ਕੀਤਾ ਕੀ ਬੰਦੇ ਨੇ, ਵੀ ਇਹ ਦਿਮਾਗ ਇਹਦਾ ਹੈ ਕਿੱਥੇ ਸੀਗਾ, ਸੋਚ ਕੀ ਰਿਹਾ ਹੋਊਗਾ ਬੰਦਾ ਨਾ, ਵੀ ਐਡਾ ਤਕੜਾ ਐਕਸੀਡੈਂਟ ਹੋ ਗਿਆ ਵੀ ਤੂੰ ਉੱਥੋਂ ਜਾ ਕੇ ਉੱਥੇ ਫੂਡ ਆਰਡਰ ਕਰਨ ਚਲਾ ਗਿਆ, ਵੀ ਇਹ ਨਹੀਂ ਦੇਖਿਆ ਵੀ ਤੇਰੇ ਕਰਕੇ ਕੀ ਕੁਛ ਜਿਹੜਾ ਉੱਥੇ ਵਾਪਰਿਆ। ਕੁਛ ਹੋਰ ਕਾਲਰ ਵੀ ਜੁੜ ਰਹੇ ਨੇ। ਰਾਜਨਵੀਰ ਜੀ, ਸਾਡਾ ਇਹ ਖਬਰ ਕਰਨ ਦਾ ਮਕਸਦ ਵੀ ਹੈ ਵੀ ਇਹ ਤੋਂ ਕੁਝ ਸਿੱਖੀਏ, ਕੱਲ ਨੂੰ ਕੋਈ ਇਦਾਂ ਦੀ ਘਟਨਾ ਜੇ ਹੁੰਦੀ ਆ ਵੀ ਸਾਨੂੰ ਕੀ ਕਰਨਾ ਚਾਹੀਦਾ, ਹਨਾ। ਐਕਸੀਡੈਂਟ ਤਾਂ ਬਹੁਤ ਹੁੰਦੇ ਆ, ਆਪਾਂ ਦੇਖਦੇ ਹਾਂ, ਨਿਊਜ਼ ਹੁੰਦੀ ਆ, ਚਲ ਗਈ ਪੜ੍ਹਤੀ, ਪਰ ਇਹ ਆ ਬਈ ਇਹ ਤੋਂ ਬਹੁਤ ਕੁਝ ਸਿੱਖਣ ਦੀ ਜ਼ਰੂਰਤ ਆ ਆਪਾਂ ਨੂੰ। ਸਾਰਿਆਂ ਨਾਲੋਂ ਵੱਡੀ ਚੀਜ਼ ਹੈਗੀ ਆ ਕਿ ਕੋਈ ਵੀ ਰੱਬ ਨਾ ਕਰੇ ਕਿਸੇ ਦਾ ਕੋਈ ਐਕਸੀਡੈਂਟ ਹੋਵੇ, ਪਰ ਜੇ ਕੋਈ ਐਕਸੀਡੈਂਟ ਹੋ ਜਾਂਦਾ, ਪਲੀਜ਼ ਐਕਸੀਡੈਂਟ ਸੀਨ ਛੱਡ ਕੇ ਨਾ ਜਾਓ। ਐਕਸੀਡੈਂਟ ਸੀਨ ਨਾ ਛੱਡੋ, ਉੱਥੇ ਹੈਲਪ ਦੀ ਕੋਸ਼ਿਸ਼ ਕਰੋ। ਜੇ ਤੁਸੀਂ, ਤੁਹਾਨੂੰ ਵੀ ਹੈਲਪ ਚਾਹੀਦੀ ਹੋ ਸਕਦੀ ਹੈ, ਬਿਲਕੁਲ ਯੂ ਕੁਡ ਬੀ ਔਨ ਦ ਰਿਸੀਵਿੰਗ ਐਂਡ। ਇਸ ਕਰਕੇ ਜਿਹੜਾ ਉੱਥੋਂ ਚਲੇ ਜਾਣਾ ਛੱਡ ਕੇ ਸੀਨ, ਇਹ ਸੋਚ ਕੇ ਵੀ ਸ਼ਾਇਦ ਮੈਂ ਬਚ ਜਾਊਂਗਾ, ਉਹ ਬਹੁਤ ਗਲਤ ਗੱਲ ਹੈਗੀ ਆ। ਓਦਾਂ ਨਹੀਂ ਕਰਨਾ ਚਾਹੀਦਾ। ਆਪਾਂ ਨੂੰ ਇਹਨਾਂ ਚੀਜ਼ਾਂ ਦੀ ਤੁਹਾਨੂੰ ਜਿਹੜੀ ਆ, ਉਹ ਕਹਿੰਦੇ ਨੇ ਨਾ, ਤੁਹਾਨੂੰ ਜੇ ਗਲਤੀ ਹੋ ਗਈ ਆ, ਗਲਤੀ ਓਨ ਕਰਨੀ ਪੈਣੀ ਹੈ, ਗਲਤੀ ਦੀ ਆਪਣੀ ਜ਼ਿੰਮੇਵਾਰੀ ਲੈਣੀ ਪੈਣੀ ਹੈ। ਬਾਕੀ ਸੁਰਿੰਦਰ ਸਿੰਘ ਹੁਣੀ ਆਪਣੇ ਫੇਸਬੁੱਕ ਤੇ ਕਹਿ ਰਹੇ ਆ ਵੀ ਸ਼ਾਇਦ ਹੋ ਸਕਦਾ ਆਟੋ ਟਰੱਕ ਦਾ ਕਰੂਜ਼ ਕੰਟਰੋਲ ਲੱਗਾ ਹੋਵੇ। ਭਾਜੀ, ਇਹ ਲਾਈਟਾਂ ਵਾਲੀ ਸ਼ਹਿਰ ਹੈਗਾ, ਇਹਦੇ ਵਿੱਚ
4-4 5-5 ਲਾਈਟਾਂ ਹੈਗੀਆਂ, 35 ਦੀ ਸਪੀਡ 25 ਦੀ ਸਪੀਡ ਆ, ਉੱਥੇ ਕਰੂਜ਼ ਕੰਟਰੋਲ ਕਿੱਥੇ ਲਾਉਂਦਾ ਬੰਦਾ? ਉਹ ਵੀ ਆ ਮਿੱਕੀ ਬਸਰਾ ਹੋਣੀ ਕਹਿੰਦੇ ਵੀ ਡਰਾਈਵਰ ਦਾ ਦਿਮਾਗੀ ਸੰਤੁਲਨ ਠੀਕ ਨਹੀਂ ਲੱਗਦਾ, ਕਈ ਨਸ਼ੇ ਵੀ ਕਰਦੇ ਨੇ। ਸੋ ਡਬਲ ਲੌਗ ਬੁੱਕ ਦੇ ਬਾਰੇ ਹਰਪ੍ਰੀਤ ਹੁਣੀ ਉਹਦੇ ਵਿੱਚ ਕਹਿੰਦੇ ਆ ਵੀ ਸਲੀਪੀਨੈਸ ਦੀ ਜਿਹੜੀ ਆ ਉਹ ਪ੍ਰੋਬਲਮ ਅੰਡਰ ਇਨਫਲੂਐਂਸ ਜਿਹੜਾ ਉਹ ਵੀ ਹੋ ਸਕਦਾ। ਸੋ ਬਿਲਕੁਲ ਕਈ ਕੁਛ ਹੋ ਸਕਦਾ, ਚਲੋ ਹੌਲੀ ਹੌਲੀ ਕਲੀਅਰ ਹੋਊਗਾ। ਹਿੱਟ ਐਂਡ ਰਨ, ਇੱਕ ਐਕਸੀਡੈਂਟ ਹੋ ਕੇ ਉੱਥੇ ਹੈਲਪ ਕਰੋਗੇ ਤੇ ਇੱਕ ਹਿੱਟ ਐਂਡ ਰਨ ਕਰ ਜੂਗੇ ਨਾ, ਉਹ ਬੜੇ ਡਿਫਰੈਂਟ ਚਾਰजेस ਬਣ ਜਾਂਦੇ ਆ। ਇਹ ਹੁਣ ਸੈਕਿੰਡ ਡਿਗਰੀ ਜਿਹੜਾ ਚਾਰਜ ਲੱਗਣਾ ਮਰਡਰ ਦਾ, ਦੈਟਸ ਏ ਹਿਊਜ ਥਿੰਗ। ਜੇ ਉਹ ਵਰਕ ਪਰਮਿਟ ਵਾਲਾ ਹੋਇਆ ਜਾਂ ਦੂਜਾ ਹੋਇਆ, ਉਹ ਮਤਲਬ ਉਹਨੇ ਇੱਕ ਦੀ ਤੇ ਜਾਨ ਇੱਕ ਤਾਂ ਚਲੇ ਹੀ ਗਈ, ਹੋਰ ਪਤਾ ਨਹੀਂ ਕਿੰਨੇ ਜਿਹੜੇ ਉਹਨਾਂ 2 ਜਾਣੇ ਬਹੁਤ ਕ੍ਰਿਟੀਕਲ ਆ, ਕ੍ਰਿਟੀਕਲ ਕੰਡੀਸ਼ਨ ਚ ਕਿੰਨੀਆਂ ਸੱਟਾਂ ਲੱਗੀਆਂ, ਕਿੰਨਿਆਂ ਨੂੰ ਰੈਕਲੈਸਨੈਸ ਆ, 8 ਉਹਦੇ ਤੇ ਐਗਰੀਵੇਟਡ ਚਾਰਜ ਅਸੌਲਟ ਦੇ ਜਿਹੜੇ ਉਹ ਮਰਡਰ ਆ ਤੇ ਰੈਕਲੈਸ ਡਰਾਈਵਿੰਗ ਆ। ਹੀ ਇਜ਼ ਗੋਨ ਫॉर ਲਾਈਫ ਭਾਜੀ। ਜੇ ਇਹਨਾਂ ਚ ਕੁਝ ਵੀ ਇੱਕ ਵੀ ਪ੍ਰੂਵ ਹੋ ਗਿਆ, ਗੋਨ ਫॉर ਲਾਈਫ, ਉਹ ਖਤਮ ਆ ਉਹਦਾ ਕੰਮ। ਇਹ ਸਿੱਖਣ ਵਾਲੀ ਲੋੜ ਹੈ ਇਹਦੇ ਵਿੱਚ ਵੀ, ਭਾਈ ਇਦਾਂ ਦੇ ਕੰਮ ਨਾ ਕਰੋ। ਜਤਿੰਦਰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੈਂ ਜ਼ਿਆਦਾ ਤਾਂ ਕੁਛ ਨਹੀਂ ਕਹਿਣਾ ਭਾਜੀ, ਇਹਦੇ ਐਕਸੀਡੈਂਟ ਬਾਰੇ ਬਹੁਤ ਮਾੜਾ ਹੋਇਆ। ਚਲੋ ਜੋ ਵੀ ਇਹਨੇ ਬੰਦੇ ਨੇ ਕੀਤਾ, ਪਤਾ ਨਹੀਂ ਕੀ ਗਲਤੀ ਕੀਤੀ, ਪਰ ਮੈਂ ਇੰਨਾ ਕਹਿਣਾ ਚਾਹੁੰਦਾ ਭਾਜੀ, ਆਪਣੇ ਬੰਦਿਆਂ ਨੂੰ 2 ਬੁੱਕਾਂ ਚਲਾਉਣੀਆਂ ਛੱਡ ਦਿਓ। ਹੁਣ ਕੰਪਨੀ ਤਾਂ ਕਿਤੇ ਨਾ ਕਿਤੇ ਆਪਣਾ ਛੁਟਕਾਰਾ ਕਰਾ ਲੂਗੀ, ਹਨਾ, ਬੈਂਕਰਪਸੀ ਕਰ ਦੂਗੀ, ਕੁਛ ਕਰ ਦੂਗੀ, ਕਾਰਪੋਰੇਸ਼ਨ ਹੋਣੀ ਬੰਦ ਹੋ ਜਾਣਾ। ਹੁਣ ਜੇ ਬੰਦੇ ਦੇ ਨਿਆਣੇ ਹੋਏ ਰਲ ਜਾਣੇ, ਰਾਈਟ ਜੀ। ਸਾਨੂੰ ਅਸੀਂ ਸਾਰੀ ਉਮਰ ਪੈਸਾ ਹੀ ਕਮਾਉਣਾ, ਕੋਈ ਇਹ ਨਹੀਂ ਹੈਗਾ ਵੀ ਸਾਲ 2 ਸਾਲ ਕਰਕੇ ਛੱਡ ਦੇਣਾ। ਸਾਰੀ ਉਮਰ ਪੈਸਾ ਕਮਾਉਣਾ, ਹੌਲੀ ਕਮਾ ਲਓ, ਵਧੀਆ ਰਹੋਗੇ। ਬਸ ਮੈਂ ਤਾਂ ਇਹੀ ਕਹਿਣਾ ਜੀ। ਧੰਨਵਾਦ ਜੀ। ਕੋਈ ਆਪਾਂ ਤਾਂ ਜਦੋਂ ਦਾ ਮੇਰੇ ਖਿਆਲ ਆਪਾਂ ਹਰਜੋਤ ਭਾਜੀ ਪ੍ਰੋਗਰਾਮ ਕਰਦੇ ਆ, ਮੇਰੇ ਖਿਆਲ ਆਪਾਂ ਤਾਂ ਉਦੋਂ ਦਾ ਹੀ ਇਹੋ ਹੀ ਗੱਲ ਕਹਿੰਦੇ ਆ, ਡਬਲ ਲੌਗ ਬੁੱਕ ਜਿਹੜੀ ਆ ਇਹ ਹਮੇਸ਼ਾ ਹੀ ਗਲਤ ਸੀ, ਗਲਤ ਆ ਤੇ ਗਲਤ ਹੀ ਰਹਿਣੀ ਆ। ਠੀਕ ਹੈ ਨਾ, ਅਸੀਂ ਹਮੇਸ਼ਾ ਇਹ ਗੱਲ ਕਰਦੇ ਹਾਂ ਕਿ ਇਹ ਚੀਜ਼ਾਂ ਦੇ ਉੱਤੇ ਧਿਆਨ ਦਿਓ। ਜਿਹੜੀਆਂ ਕੰਪਨੀਆਂ RTL ਕੈਰੀਅਰਸ ਹੈਗੇ, ਜਿਨ੍ਹਾਂ ਦੀ ਕੰਪਨੀ ਦਾ ਟਰੱਕ ਹੈਗਾ, ਜੇ ਉਹ ਕੰਪਨੀ ਜਿਹੜੀ ਹੈਗੀ ਆ ਉਹ ਵੀ ਧਿਆਨ ਰੱਖਦੀ ਆਪਣੇ ਡਰਾਈਵਰ ਦਾ, ਤੇ ਉਹਨਾਂ ਨੂੰ ਵੀ ਇਹ ਚੀਜ਼ ਸੋਚਣੀ ਚਾਹੀਦੀ। ਕਿਉਂਕਿ ਕੱਲੀ ਅਸੀਂ ਜਿੱਥੇ ਆਪਾਂ ਇਹ ਗੱਲ ਕਰਦੇ ਹਾਂ ਨਾ ਕਿ ਡਰਾਈਵਰ ਡਬਲ ਲੌਗ ਬੁੱਕ ਯੂਜ਼ ਕਰਦਾ, ਅਸੀਂ ਉੱਥੇ ਕੰਪਨੀ ਨੂੰ ਵੀ ਹੈਲਡ ਲਾਇਬਲ ਕਰਨਾ ਪੈਣਾ ਹੈ, ਕਿਉਂਕਿ ਉਹਨਾਂ ਨੇ ਕਿਉਂ ਅਲਾਉ ਕੀਤਾ। ਔਰ ਮੈਂ ਇੱਕ ਚੀਜ਼ ਹੋਰ ਇੱਥੇ ਅੱਜ ਤੁਹਾਡੀ ਆਪਣਾ ਜਿਹੜਾ ਆਪਣਾ ਪਲੈਟਫਾਰਮ ਹੈਗਾ ਇਹਦਾ ਸਹਾਰਾ ਲੈ ਕੇ ਮੈਂ ਇੱਕ ਚੀਜ਼ ਹੋਰ ਕਹਿਣੀ ਚਾਹੁੰਦਾ ਹਾਂ। ਮੈਂ ਬਹੁਤ ਵਾਰੀ ਲੋਕਾਂ ਨੂੰ, ਕੰਪਨੀ ਓਨਰਸ ਨੂੰ ਇਹ ਕਹਿੰਦੇ ਸੁਣਿਆ ਹੈਗਾ ਕਿ ਭਾਜੀ ਦੇਖੋ ਅਸੀਂ ਤਾਂ ਹੈਲਪ ਕਰਦੇ ਸੀ, ਸਾਨੂੰ ਪਤਾ ਸੀ ਇਹ ਨਸ਼ਾ ਕਰਦਾ ਆ, ਅਸੀਂ ਫਿਰ ਵੀ ਇਹਨੂੰ ਦੇਖੋ ਟਰੱਕ ਅਲਾਉ ਕੀਤਾ। ਭਾਜੀ ਉਹ ਐਡੀ ਵੱਡੀ ਗਿਲਟ ਆ ਤੁਹਾਡੀ, ਉਹ ਤੁਹਾਡਾ ਐਡਾ ਵੱਡੀ ਪ੍ਰੋਬਲਮ ਹੈ ਜਿਹੜੀ ਤੁਸੀਂ ਆਪਣੇ ਆਪ ਮੂੰਹੋਂ ਕਹਿ ਕੇ ਦੱਸ ਰਹੇ ਆ ਕਿ ਸਾਨੂੰ ਪਤਾ ਸੀ ਨਸ਼ਾ ਕਰਦਾ ਸੀ, ਅਸੀਂ ਇਹਦੀ ਹੈਲਪ ਕਰਦੇ ਸੀ। ਭਾਜੀ ਉਹ ਜਿਹੜਾ ਰੀਜ਼ਨੇਬਲ ਸਸਪੀਸ਼ਨ, ਜਿਹੜਾ ਤੁਹਾਡਾ ਸੁਪਰਵਾਈਜ਼ਰ ਰੀਜ਼ਨੇਬਲ ਸਸਪੀਸ਼ਨ ਟ੍ਰੇਨਿੰਗ ਹੈ ਨਾ, ਉਹ ਹਰ ਕੰਪਨੀ ਨੂੰ ਰਿਕੁਆਇਰਡ ਹੈਗੀ ਲੈਣੀ। ਤੇ ਉਹ ਰਿਕੁਆਇਰਡ ਟ੍ਰੇਨਿੰਗ ਦੇ ਵਿੱਚ ਸਿਖਾਇਆ ਜਾਂਦਾ ਵੀ ਤੁਸੀਂ ਕਿਸੇ ਨੂੰ ਕਿਵੇਂ ਫੜਨਾ ਆ ਵੀ ਉਹ ਨਸ਼ਾ ਕਰਦਾ, ਤੇ ਤੁਸੀਂ ਇਹ ਕਹਿ ਰਹੇ ਕਿ ਸਾਨੂੰ ਪਤਾ ਆ ਤੇ ਫਿਰ ਅਸੀਂ ਅਲਾਉ ਕਰ ਰਹੇ ਹਾਂ। ਪਲੀਜ਼ ਮੈਂ ਕੰਪਨੀ ਵਾਲਿਆਂ ਨੂੰ ਇਹ ਰਿਕੁਐਸਟ ਕਰਦਾ ਯਾਰ, ਇਹ ਚੀਜ਼ ਨੂੰ ਸੋਚ ਸਮਝ ਕੇ ਕਹੋ ਕਿਸੇ ਨੂੰ ਬਾਹਰ ਜਦੋਂ ਤੁਸੀਂ ਇਹ ਕਰਦੇ ਆ। ਤੁਸੀਂ ਕਿਸੇ ਦੀ ਹੈਲਪ ਨਹੀਂ ਕਰਦੇ, ਤੁਸੀਂ ਬਹੁਤਿਆਂ ਦਾ ਘਰ ਤਬਾਹ ਕਰਨ ਤੇ ਲੱਗੇ ਆ। ਸੋ ਇਹ ਚੀਜ਼ ਨਾ ਕਰੋ। ਜਿਹੜੀਆਂ ਕੰਪਨੀਆਂ ਜਦੋਂ ਡਬਲ ਲੌਗ ਬੁੱਕ ਡਰਾਈਵਰ ਯੂਜ਼ ਕਰਦਾ, ਕੰਪਨੀ ਅਲਾਉ ਕਰਦੀ ਆ ਤਾਂ ਡਰਾਈਵਰ ਯੂਜ਼ ਕਰਦਾ ਆ। ਜੇ ਕੰਪਨੀ ਅਲਾਉ ਨਾ ਕਰੇ, ਡਰਾਈਵਰ ਕਦੀ ਵੀ ਨਹੀਂ ਯੂਜ਼ ਕਰ ਸਕਦਾ। ਠੀਕ ਹੈ ਨਾ। ਹਰ ਕੰਪਨੀਆਂ ਬਹਾਨਾ ਲਾ ਦਿੰਦੀਆਂ ਜੀ ਕੋਈ ਗੱਲ ਨਹੀਂ ਜੀ, ਉਹ ਜਿਹੜੇ ਡਰਾਈਵਰ ਮਿਲਦੇ ਨਹੀਂ ਜੀ, ਡਰਾਈਵਰ ਤਾਂ ਆਉਂਦੇ ਨਹੀਂ, ਫਿਰ ਭਾਈ ਨਾ ਰੱਖੋ। ਠੀਕ ਹੈ ਨਾ। ਹੁਣ ਅੱਜ ਦੀ ਤਰੀਕ ਦੇ ਵਿੱਚ ਜਿਹੜੀ ਆਹ ਕੰਪਨੀ ਆ, ਇਹਦੇ ਤੇ ਜੋ ਇਸ ਵੇਲੇ ਐਕਸ਼ਨ ਹੋਣਾ, ਜੋ ਇਹਦਾ ਕੰਮ ਹੋਣਾ, ਜਿੰਨੇ ਉਹਨਾਂ ਦੇ 30-35 ਟਰੱਕ ਹੈ, ਜੋ ਵੀ ਇਹਨਾਂ ਤੇ ਹੋਣਾ, ਹੁਣ ਇਹਨਾਂ ਨੂੰ ਵੀ ਤਾਂ ਉਹ ਕਰਨਾ ਪੈਣਾ ਨਾ। ਬਿਲਕੁਲ ਸਾਰੇ ਬਈ ਗਾਤੇ ਕੱਢ ਲੈਣੇ ਅਗਲਿਆਂ ਨੇ। ਹੁਣ ਅਗਲਾ ਪਿਛਲਾ ਸਭ ਚਿੱਠਾ ਖੋਲ ਲੈਣਾ। ਹੁਣ 4-5 ਸਾਲਾਂ ਦੇ ਵਿੱਚ ਜੇ ਡਬਲ ਲੌਗ ਬੁੱਕ ਬਣਾ ਕੇ ਜੋ ਵੀ ਕੁਝ ਬਣਾਇਆ ਤੇ ਉਹ ਕਿੱਥੇ ਨੂੰ ਜਾਊਗਾ? ਹੁਣ ਕਿੱਧਰ ਨੂੰ ਜਾਣਾ? ਸਭ ਆ ਜਾਣਾ। ਪ੍ਰੋਬਲਮ ਜਿਹੜੀ ਹੈ ਨਾ, ਪ੍ਰੋਬਲਮ ਅਸੀਂ ਇਹ ਰਿਕੁਐਸਟ ਬਹੁਤ ਚਿਰ ਦੀ ਕਰਦੇ ਆ ਰਹੇ ਹਾਂ, ਬਹੁਤ ਦੇਰ ਦੀ ਕਰਦੇ ਆ ਰਹੇ ਹਾਂ, ਪਰ ਕੋਈ ਵੀ ਇਸ ਰਿਕੁਐਸਟ ਦੇ ਉੱਤੇ ਕੋਈ ਵੀ ਇਸ ਚੀਜ਼ ਤੇ ਧਿਆਨ ਦੇ ਕੇ ਰਾਜੀ ਨਹੀਂ ਹੈਗਾ। ਹਰੇਕ ਬੰਦਾ, ਠੀਕ ਹੈ ਨਾ, ਹਰੇਕ ਬੰਦਾ ਜਿਹੜਾ ਆ, ਔਰ ਸਾਡੀ ਦਰਖਾਸਤ ਹੈਗੀ ਆ ਜਿਹੜੇ ਸਪੈਸ਼ਲੀ ਘਰਾਂ 'ਚ ਬੈਠੇ ਆ, ਜਿਹੜੇ ਉਹਦੇ ਜਦੋਂ ਆਪਾਂ ਹੁਣ ਕਹਿੰਦੇ ਆ ਨਾ ਵੀ ਉਹਦਾ ਪਰਿਵਾਰ ਰੁਲ ਜੂਗਾ, ਉਹੋ ਹੀ ਪਰਿਵਾਰ ਉਦੋਂ ਕਿਉਂ ਨਹੀਂ ਰੋਕਦਾ ਜਦੋਂ ਉਹ ਬੰਦੇ ਨੂੰ ਪਤਾ ਲੱਗਦਾ ਕਿ ਇਹ ਕਾਹਲੀ ਦੇ ਵਿੱਚ ਡਰਾਈਵ ਕਰਕੇ ਆਇਆ, ਇਹ ਕਾਹਲੀ 'ਚ ਡਰਾਈਵ ਕਰਕੇ ਗਿਆ। ਉਦੋਂ ਵੀ ਉਹੋ ਹੀ ਪਰਿਵਾਰ ਹੈ ਨਾ। ਅਸੀਂ ਉਹਨਾਂ ਪਰਿਵਾਰਾਂ ਨੂੰ ਰਿਕੁਐਸਟ ਕਰਦੇ ਹਾਂ ਭਾਈ ਉਦੋਂ ਰੋਕੋ, ਆਪਣੇ ਬੱਚਿਆਂ ਨੂੰ, ਆਪਣੇ ਘਰ ਵਾਲਿਆਂ ਨੂੰ, ਆਪਣੇ ਪੁੱਤਾਂ ਨੂੰ ਰੋਕੋ ਵੀ ਭਾਈ ਆਹ ਗਲਤ ਕੰਮ ਨਾ ਕਰੋ। ਇਹ ਚੀਜ਼ ਸਾਰਿਆਂ ਨੂੰ ਇਕੱਠਿਆਂ ਹੋ ਕੇ ਕਰਨੀ ਪੈਣੀ ਆ। ਜਦੋਂ
ਜ਼ਿਆਦਾ ਧੱਕਾ ਤੁਸੀਂ ਘਰੋਂ ਹੋ ਜਾਂਦਾ ਆ, ਪਾਰਟੀਆਂ ਦਾ ਜ਼ੋਰ ਪੈ ਜਾਂਦਾ ਆ, ਅਖੰਡ ਪਾਠਾਂ ਦੀ ਤਰੀਕ ਲੰਘਦੀ ਜਾਂਦੀ ਆ, ਇਦਾਂ ਦਾ ਕੰਮ ਹੁੰਦਾ ਨਾ, ਉਦੋਂ ਫਿਰ ਇਹ ਇੱਕ ਲੌਂਗ ਟਰਮ ਤੁਹਾਡਾ ਬਿਜ਼ਨਸ ਹੈਗਾ, ਇਹਦੇ ਵਿੱਚ ਇਹਨੂੰ ਗਲਤ ਨਾ ਕਰੋ। ਬੂਟਾ ਸਿੰਘ ਜੀ।